पिछले चंद सालों ਦੇ ਵਿੱਚ ਭਾਰਤ ਨੇ ਦੁਨੀਆ ਨੂੰ ਇਹ ਬਾਵਰ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਹਰ ਮਸਲੇ ਦੀ ਜੜ ਜਿਹੜੀ ਹੈ ਨਾ ਉਹ ਕੋਈ ਨਾ ਕੋਈ ਦੁਸ਼ਮਣ ਹੈਗਾ। ਯਾਨੀ ਸਾਡੇ ਮੁਲਕ ਦੇ ਅੰਦਰ ਵੀ ਜੋ ਪ੍ਰੋਬਲਮ ਹੈ ਉਹ ਵੀ ਦੁਸ਼ਮਣ ਦੇ ਕਰਕੇ ਹੈ ਔਰ ਜੋ ਬਾਹਰ ਪ੍ਰੋਬਲਮਸ ਚੱਲਦੀਆਂ ਪਈਆਂ ਨੇ ਉਹ ਵੀ ਦੁਸ਼ਮਣ ਦੇ ਕਰਕੇ ਹੈ। ਕਦੀ ਪਾਕਿਸਤਾਨ ਨੂੰ ਦੁਸ਼ਮਣ ਬਣਾਇਆ, ਕਦੀ ਮੁਸਲਮਾਨਾਂ ਨੂੰ ਦੁਸ਼ਮਣ ਬਣਾਇਆ, ਕਦੀ ਸਿੱਖਾਂ ਨੂੰ ਦੁਸ਼ਮਣ ਬਣਾਇਆ, ਕਦੀ ਮਸੀਹੀ ਬਰਾਦਰੀ ਨੂੰ ਦੁਸ਼ਮਣ ਬਣਾਇਆ। ਇਦਾਂ ਲੱਗਣ ਲੱਗ ਗਿਆ ਕਿ ਅਗਰ ਭਾਰਤ ਦੇ ਵਿੱਚ ਬਾਰਿਸ਼ ਵੀ ਘੱਟ ਹੋ ਜਾਵੇ ਨਾ ਤੇ ਉਹਦੀ ਜ਼ਿੰਮੇਵਾਰੀ ਵੀ ਸਾਡੇ ਤੇ ਪਾ ਦਿਓ। ਅਗਰ ਭਾਰਤ ਦੇ ਵਿੱਚ ਖੁੱਲ੍ਹ ਕੇ ਤੂਫਾਨ ਆ ਜਾਵੇ ਉਹਦੀ ਜ਼ਿੰਮੇਵਾਰੀ ਵੀ ਪਾਕਿਸਤਾਨ ਤੇ ਪਾ ਦਿਓ। ਦੁਨੀਆ ਇਹ ਨਹੀਂ ਦੇਖਦੀ ਕਿ ਜਿਹੜੇ ਤੁਹਾਡੇ ਸਰਕਾਰੀ ਤਰਜਮਾਨ ਆ ਕੇ ਬਹਿ ਜਾਂਦੇ ਆ ਔਰ ਇਹ ਜਿਹੜਾ ਇੱਕ ਚੰਗਾ ਜਿਹੜਾ ਰਾਗ ਹੈ ਉਹ ਅਲਾਪਣਾ ਸ਼ੁਰੂ ਕਰ ਦਿੰਦੇ ਆ, ਉਹ ਦੇਖਦੀ ਨਹੀਂ। ਤੁਸੀਂ ਅਕਲੀਤਾਂ ਦੇ ਨਾਲ ਕੀ ਕਰਦੇ ਹੋ ਉਹ ਦੇਖਦੀ ਹੈ, ਤੁਸੀਂ ਸਹਾਫੀਆਂ ਦੇ ਨਾਲ ਜੋ ਕਰਦੇ ਆ ਉਹ ਦੇਖਦੀ ਹੈ, ਜੋ ਇਖਤਲਾਫੇ ਰਾਏ ਰੱਖਣ ਵਾਲੇ ਲੋਕ ਨੇ ਤੁਸੀਂ ਉਹਨਾਂ ਨਾਲ ਕੀ ਕਰਦੇ ਆ ਦੁਨੀਆ ਇਹ ਦੇਖਦੀ ਹੈ। ਔਰ ਸਿਆਸੀ ਫਾਇਦੇ ਵਾਸਤੇ ਤੁਸੀਂ ਜਿਹੜੀ ਨਫ਼ਰਤ ਫੈਲਾਉਂਦੇ ਆ ਨਾ ਦੁਨੀਆ ਇਹ ਦੇਖਦੀ ਹੈ। ਔਰ ਆਖਿਆ ਇਹ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹਿੰਦੂ ਫੋਬੀਆ ਹੈ। ਹਿੰਦੂਤਵਾ ਪੂਰੇ ਭਾਰਤ ਨੂੰ ਬਿਲਕੁਲ ਜਿਹੜੀ ਉਹਦੀ ਕਸ਼ਤੀ ਸੀ ਨਾ ਸਮੁੰਦਰ ਦੇ ਵਿੱਚ ਪਹਿਲੇ ਡਾਵਾਡੋਲ ਹੁੰਦੀ ਪਈ ਸੀ, ਇਸ ਨਜ਼ਰੀਏ ਨੇ ਇਹਨੂੰ ਮਜ਼ੀਦ ਡਬੋ ਦਿੱਤਾ ਔਰ ਇਹ ਨਫ਼ਰਤ ਦਾ ਬੀਜ ਜਿਹੜਾ ਹੈ ਨਾ ਮੋਦੀ ਨੇ ਆਪ ਲਾਇਆ। ਬਿਸਮਿल्लाह-रहमान-रहीम, अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਕਦੀ ਨਾ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਹੈ ਕਿ ਸਿਆਸਤਦਾਨ ਜਿਹੜੇ ਹੁੰਦੇ ਨੇ ਜਾਂ ਜੋ ਵੀ ਮੁਖਾਲਫੀਨ ਹੁੰਦੇ ਨੇ ਉਹ ਆਪਦੇ ਵੱਲੋਂ ਇੱਕ ਬਿਆਨੀਆ ਜਿਹੜਾ ਕਰਦੇ ਆ ਨਾ ਦੂਜਿਆਂ ਵਾਸਤੇ, ਉਹ ਆਪਦੇ ਉਸੇ ਬਿਆਨੀਏ ਦੇ ਕੈਦੀ ਬਣ ਕੇ ਰਹਿ ਜਾਂਦੇ। ਕਿੱਦਾਂ? ਅੱਜ ਦੇ ਵਲੌਗ 'ਚ ਦੱਸਦੇ ਹਾਂ। ਗੱਲ ਇਹ ਹੋਈ ਹੈ ਜਨਾਬ ਕਿ ਕਦੀ ਮੁਖਾਲਫੀਨ ਜਿਹੜਾ ਨਾ ਉਹ ਆਪਦੇ ਇੱਕ ਬਿਆਨੀਏ ਦੇ ਕੈਦੀ ਬਣ ਜਾਂਦੇ ਆ ਔਰ ਇਹਦੀ ਇੱਕ ਤਾਜ਼ਾ ਔਰ ਜ਼ਿੰਦਾ ਮਿਸਾਲ ਅਗਰ ਤੁਸੀਂ ਦੇਖਣੀ ਹੈਗੀ ਹੈ ਤਾਂ ਨਰਿੰਦਰ ਮੋਦੀ ਦੇਖ ਲਓ ਔਰ ਇਹਦੀ ਹਿੰਦੂਤਵਾ ਸਿਆਸਤ ਵੇਖ ਲਓ, ਜਿਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਮਗਰਬ ਦੇ ਵਿੱਚ ਜਿਹੜੇ ਇੰਡੀਅਨਸ ਰਹਿੰਦੇ ਪਏ, ਜਿਹੜੇ ਹਿੰਦੂ ਰਹਿੰਦੇ ਪਏ ਹੈ ਉਹ ਵੀ ਇhtਜਾਜ ਕਰਦੇ ਪਏ। ਔਰ ਜਿਹੜਾ ਭਾਰਤ ਦੁਨੀਆ ਦੇ ਸਾਹਮਣੇ ਆਪਦੇ ਆਪ ਨੂੰ ਜਮਹੂਰੀਅਤ, ਸੈਕੂਲਰਿਜ਼ਮ ਔਰ ਬਰਦਾਸ਼ਤ ਦੀ ਮਿਸਾਲ ਦੇ ਤੌਰ ਤੇ ਪੇਸ਼ ਕਰਦਾ ਸੀ, ਉਹੀ ਭਾਰਤ ਜਿਹੜਾ ਨਾ ਯਾਨੀ ਕਿ ਜਿਹੜੀ ਭਾਰਤੀ ਸਫਾਰਤਕਾਰ ਨੇ ਉਹ ਦੁਨੀਆ ਭਰ ਦੇ ਵਿੱਚ ਜਾ ਕੇ ਇਹ ਦੱਸਦੇ ਹੁੰਦੇ ਸੀ ਕਿ ਅਸੀਂ ਜਨਾਬ ਉਹ ਮੁਲਕ ਆ ਜਿੱਥੇ ਬਹੁਤ ਸਾਰੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ, ਜਿੱਥੇ ਬਹੁਤ ਸਾਰੀਆਂ ਸਕਾਫਤਾਂ ਵਸਦੀਆਂ ਨੇ, ਜਿੱਥੇ ਬਹੁਤ ਸਾਰੇ ਮਜ਼ਾਹਿਬ ਜਿਹੜੇ ਨੇ ਉਹ ਇਕੱਠੇ ਰਲ ਮਿਲ ਕੇ ਰਹਿੰਦੇ ਹੈ। ਭਾਰਤ ਇਹ ਚੀਜ਼ ਹੈ, ਭਾਰਤ ਇਹ ਮੁਲਕ ਹੈ। ਲੇਕਿਨ ਦੇਖੋ ਵਕਤ ਨੇ ਕਰਵਟ ਬਦਲੀ ਹੈ। ਇਹ ਖੂਬਸੂਰਤ ਤਸਵੀਰ ਜਿਹੜੀ ਦੁਨੀਆ ਦੇ ਵਿੱਚ ਇਹ ਨਾਰਾ ਮਾਰਦੇ ਹੁੰਦੇ ਸੀ, ਇੱਕ ਨਵਾਂ ਸਿਆਸੀ ਪ੍ਰੋਜੈਕਟ ਸ਼ੁਰੂ ਹੋ ਗਿਆ। ਅਕਸਰੀਅਤ ਦੀ ਸਿਆਸਤ, ਮਜ਼ਹਬੀ ਕੌਮਪਰਸਤੀ ਔਰ ਮੁਸਤਕਿਲ ਤੌਰ ਤੇ ਦੁਸ਼ਮਣ ਤਰਾਸ਼ੀ ਦਾ ਜਿਹੜਾ ਪ੍ਰੋਪੇਗੈਂਡਾ ਹੈ ਨਾ ਉਹ ਪਿਛਲੇ ਚੰਦ ਸਾਲਾਂ ਦੇ ਵਿੱਚ ਭਾਰਤ ਨੇ ਦੁਨੀਆ ਨੂੰ ਇਹ ਬਾਵਰ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਹਰ ਮਸਲੇ ਦੀ ਜੜ ਜਿਹੜੀ ਹੈ ਨਾ ਉਹ ਕੋਈ ਨਾ ਕੋਈ ਦੁਸ਼ਮਣ ਹੈਗਾ। ਯਾਨੀ ਸਾਡੇ ਮੁਲਕ ਦੇ ਅੰਦਰ ਵੀ ਜੋ ਪ੍ਰੋਬਲਮ ਹੈ ਉਹ ਵੀ ਦੁਸ਼ਮਣ ਦੇ ਕਰਕੇ ਹੈ ਔਰ ਜੋ ਬਾਹਰ ਪ੍ਰੋਬਲਮਸ ਚੱਲਦੀਆਂ ਪਈਆਂ ਨੇ ਉਹ ਵੀ ਦੁਸ਼ਮਣ ਦੇ ਕਰਕੇ ਹੈ। ਕਦੀ ਪਾਕਿਸਤਾਨ ਨੂੰ ਦੁਸ਼ਮਣ ਬਣਾਇਆ, ਕਦੀ ਮੁਸਲਮਾਨਾਂ ਨੂੰ ਦੁਸ਼ਮਣ ਬਣਾਇਆ, ਕਦੀ ਸਿੱਖਾਂ ਨੂੰ ਦੁਸ਼ਮਣ ਬਣਾਇਆ, ਕਦੀ ਮਸੀਹੀ ਬਰਾਦਰੀ ਨੂੰ ਦੁਸ਼ਮਣ ਬਣਾਇਆ ਔਰ ਕਦੀ ਮਗਰਬੀ ਮੀਡੀਆ ਔਰ ਕਦੀ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਨੂੰ। ਮਤਲਬ ਇਦਾਂ ਲੱਗਣ ਲੱਗ ਗਿਆ ਕਿ ਅਗਰ ਭਾਰਤ ਦੇ ਵਿੱਚ ਬਾਰਿਸ਼ ਵੀ ਘੱਟ ਹੋ ਜਾਵੇ ਨਾ ਤੇ ਉਹਦੀ ਜ਼ਿੰਮੇਵਾਰੀ ਵੀ ਸਾਡੇ ਤੇ ਪਾ ਦਿਓ। ਅਗਰ ਭਾਰਤ ਦੇ ਵਿੱਚ ਖੁੱਲ੍ਹ ਕੇ ਤੂਫਾਨ ਆ ਜਾਵੇ ਉਹਦੀ ਜ਼ਿੰਮੇਵਾਰੀ ਵੀ ਪਾਕਿਸਤਾਨ ਤੇ ਪਾ ਦਿਓ। ਅਗਰ ਭਾਰਤ ਦੇ ਵਿੱਚ ਕੋਈ ਕੁੜੀ ਭੱਜ ਜਾਵੇ ਉਹਦਾ ਇਲਜ਼ਾਮ ਵੀ ਪਾਕਿਸਤਾਨ ਕੱਢ ਕੇ ਲੈ ਗਿਆ। ਦੇਖੋ ਗੱਲਾਂ ਸੱਚੀਆਂ ਨੇ, ਅਸੀਂ ਕੁਛ ਕਹਿ ਨਹੀਂ ਸਕਦੇ, ਵੈਸੇ ਹਰ ਚੀਜ਼ ਦਾ ਇਲਜ਼ਾਮ ਲਾ ਦਿੱਤਾ ਹੈਗੇ, ਮੈਂ ਕਿਹੜਾ ਝੂਠ ਬੋਲਿਆ। ਅਸਲ ਮਸਲਾ ਹੀ ਇਹ ਹੈ, ਦੁਨੀਆ ਇਹ ਨਹੀਂ ਦੇਖਦੀ ਕਿ ਜਿਹੜੇ ਤੁਹਾਡੇ ਸਰਕਾਰੀ ਤਰਜਮਾਨ ਆ ਕੇ ਬਹਿ ਜਾਂਦੇ ਆ ਔਰ ਇਹ ਜਿਹੜਾ ਇੱਕ ਚੰਗਾ ਜਿਹੜਾ ਰਾਗ ਹੈ ਉਹ ਅਲਾਪਣਾ ਸ਼ੁਰੂ ਕਰ ਦਿੰਦੇ ਆ, ਉਹ ਦੇਖਦੀ ਨਹੀਂ। ਤੁਸੀਂ ਅਕਲੀਤਾਂ ਦੇ ਨਾਲ ਕੀ ਕਰਦੇ ਹੋ ਉਹ ਦੇਖਦੀ ਹੈ, ਤੁਸੀਂ ਸਹਾਫੀਆਂ ਦੇ ਨਾਲ ਜੋ ਕਰਦੇ ਆ ਉਹ ਦੇਖਦੀ ਹੈ, ਜੋ ਇਖਤਲਾਫੇ ਰਾਏ ਰੱਖਣ ਵਾਲੇ ਲੋਕ ਨੇ ਤੁਸੀਂ ਉਹਨਾਂ ਨਾਲ ਕੀ ਕਰਦੇ ਆ ਦੁਨੀਆ ਇਹ ਦੇਖਦੀ ਹੈ। ਔਰ ਸਿਆਸੀ ਫਾਇਦੇ ਵਾਸਤੇ ਤੁਸੀਂ ਜਿਹੜੀ ਨਫ਼ਰਤ ਫੈਲਾਉਂਦੇ ਆ ਨਾ ਦੁਨੀਆ ਇਹ ਦੇਖਦੀ ਹੈ। ਔਰ ਇਹ ਗੱਲ ਸਿਰਫ ਮੈਂ ਨਹੀਂ ਕਰਦੀ ਪਈ, ਦੁਨੀਆ ਦੇ ਮੁਖਤਲਿਫ ਹਲਕਿਆਂ ਦੇ ਵਿੱਚ ਇਹ ਜਿਹੜਾ ਹਿੰਦੂਤਵ ਨਜ਼ਰੀਆ ਹੈ ਇਹਦੇ ਬਾਰੇ 'ਚ ਇੱਕ ਨਹੀਂ ਦੋ ਨਹੀਂ ਬਲਕਿ ਕਈ ਸਵਾਲਾਤ ਉੱਠਣ ਲੱਗ ਪਏ ਹੈ ਔਰ ਅਚਾਨਕ ਇੱਕ ਨਵੀਂ ਬਹਿਸ ਸਾਹਮਣੇ ਆ ਗਈ ਹੈ। ਔਰ ਆਖਿਆ ਇਹ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹਿੰਦੂ ਫੋਬੀਆ ਹੈ। ਇਹ ਜਿਹੜਾ ਪਾਕਿਸਤਾਨ ਨੂੰ ਇਸਲਾਮੋਫੋਬੀਆ ਕਹਿੰਦੇ ਸੀ, ਅੱਜ ਭਾਰਤ ਦੇ ਬਾਰੇ 'ਚ ਪੂਰੀ ਦੁਨੀਆ ਦੇ ਵਿੱਚ ਹਿੰਦੂ ਫੋਬੀਆ ਇਹਦੇ ਬਾਰੇ 'ਚ ਇhtਜਾਜ ਹੁੰਦੇ ਪਏ ਨੇ। ਯਾਨੀ ਇਸ ਤਰ੍ਹਾਂ ਹੈ ਕਿ ਕੋਈ ਬੰਦਾ ਅੱਗ ਵੀ ਖੁਦ ਲਾਵੇ, ਉਹਦਾ ਸ਼ੋਰ ਵੀ ਖੁਦ ਕਰੇ, लेकिन इल्जाम दूजे ते ला देवे। बहरहाल सवाल यह है कि हिंदू मत और हिंदुत्व की ये एक ही चीज है? दुनिया के बहुत सारे माहिरीन कहते हैं कि नहीं, हिंदू मत एक मजहब है, एक रूहानी रवायत है, करोड़ों लोगों का अकीदा है
जद कि ਜਿਹੜਾ ਹਿੰਦੂਤਵ ਹੈ ਨਾ ਇਹ ਬਣਾਇਆ ਮੋਦੀ ਨੇ। ਇਹ ਜਿਹੜਾ ਹਿੰਦੂਤਵ ਹੈ ਇੱਕ ਸਿਆਸੀ ਨਜ਼ਰੀਆ ਹੈ। ਮਜ਼ਹਬ और सियासत ਦੇ ਦਰਮਿਆਨ ਫਰਕ ਕਰਨਾ ਕੋਈ ਜੁਰਮ ਨਹੀਂ ਹੈ, लेकिन ਇਹ ਬੜਾ ਜ਼ਰੂਰੀ ਇੱਕ ਅਮਲ ਹੁੰਦਾ ਹੈ। लेकिन जो सियासी नज़रिए जोड़े है ना वो मजहब नाल जोड़ दिते जान तो फिर इस तरह दी चीज़ां होंदियां ने जो कि भारत विच होंदियां पईयां और भारत तो बाहर ले ममालिक च भी होंदियां पईयां ने। अज भारतीय खुद बाहर निकले हुए ने कि भारत दे विच सिर्फ हिंदुत्व है, होर तां कुछ भी नहीं हैगा। जिस भारत नूं असीं जाणदे सी तां वो भारत ही नहीं हैगा। मोदी हुकूमत की सब तो वड्डी कामयाबी सिर्फ इन्नी की हुंदी सी कि मैं बस इंतखाबात जित जावां ते आपदे वास्ते एक मुस्लिम मुखालिफ जिहड़ा बयानिया ना वो कढ़ के तो मैं अपने आप को कामयाब कर लवां। और अगर कोई भी बंदा उन्हें को सवाल पूछे तो उन्हें फौरी तौर पर दुश्मन का टैग ला दिओ। आ कांग्रेस जनता पार्टी देख लो, भारत में नौजवानों का की हाल है। ये बारे भी ये गल्लां शुरू कर दी इन्होंने कि ये पाकिस्तान का एजेंडा है। हिंदुत्व पूरे भारत नूं बिल्कुल जिहड़ी उनकी कश्ती सी ना समंदर विच पहले डावाडोल हुंदी पई सी, इस नज़रिए ने इहनूं मजीद डबो दिता और ये नफरत दा बीज जिहड़ा है ना मोदी ने आप लाया। बहरहाल ये कोई अजीब इत्तफाक है कि दुनिया के तकरीबन बहुत सारे ममालिक भी और इंसानी हकूक के इदारे भी और बैनुल अक़वामी मीडिया हाउसिस भी और बहुत सारे बड़े बड़े माहिरीन भी एक ही किस्म का सवाल पूछते पे, हुण या तो पूरी दुनिया गलत है या फिर भारत मुकम्मल तौर के उत्ते गलत है। इस चीज़ को तुसीं झुटला नहीं सकते कि भारत दे विच कोई भी अकलियत जिहड़ी है वो महफूज नहीं रह सकती, खास करके सिख, मुसलमान और मसीही ये नहीं रह सकते उत्थे, सिर्फ हिंदुत्व चलेगी उत्थे। बहरहाल व्लॉग में थोड़ा शॉर्ट करते हैं। ਜਦੋਂ ਤੁਸੀਂ मुसलसल एक नफरत की सियासत करते हैं तो ਇਹਦੇ ਜਿਹੜੇ ਅਸਰਾਤ ਹੁੰਦੇ ਨੇ ਉਹ ਸਿਰਫ ਉਸ ਸਰਹੱਦ ਤੱਕ ਨਹੀਂ ਹੁੰਦੇ, ਉਸ ਤੋਂ ਪਾਰ ਵੀ ਜਾਂਦੇ ਆ ਜੋ ਕਿ ਹੁਣ ਜਾ ਰਹੇ ਨੇ। ਜਿਸ ਤਰ੍ਹਾਂ ਅੱਜ ਬਾਹਰ ਇhtਜਾਜ ਹੁੰਦੇ ਪਏ ਨੇ ਹਿੰਦੂਤਵ ਦੇ ਕਰਕੇ, ਇਹਦੇ ਅਸਰਾਤ ਬੜੇ ਡੂੰਘੇ ਔਰ ਗਹਿਰੇ ਹੁੰਦੇ ਆ ਔਰ ਅੱਜ ਜਿੰਨਾ ਡੁੱਬਿਆ ਪਿਆ ਨਾ ਭਾਰਤ ਕੱਲ ਨੂੰ ਮਜ਼ੀਦ ਡੁੱਬੇਗਾ। ਬਹਰਹਾਲ ਵੈਸੇ ਇੱਕ ਚੀਜ਼ ਹੈ, ਜਦੋਂ ਇਹਨਾਂ ਦੇ ਸੌਫਟ ਪਾਵਰ ਦੀ ਗੱਲਬਾਤ ਹੋਵੇ ਜਾਂ ਤਰੱਕੀ ਦੀ ਗੱਲ ਹੋਵੇ ਜਾਂ AI ਦੀ ਗੱਲ ਹੋਵੇ ਤਾਂ ਸਾਰਾ ਕ੍ਰੈਡਿਟ ਜਿਹੜਾ ਨਾ ਖੁਦ ਲੈ ਲੈਂਦੇ, ਲੇਕਿਨ ਜਦੋਂ ਬਾਹਰ ਦੇ ਮੁਲਕਾਂ ਦੇ ਵਿੱਚ ਭਾਰਤ ਦੇ ਖਿਲਾਫ ਇhtਜਾਜ ਹੁੰਦੇ ਔਰ ਖੁਦ ਭਾਰਤੀ ਕਰਦੇ ਆ तो कहते हैं कि जी ये किसी बैरूने मुल्क की साजिश है। दुनिया इन्नी कमली नहीं हैगी, दुनिया जानती है कि भी की सिस्टम तुहाडा चलदा पिया। दुनिया कोई WhatsApp ग्रुप तो नहीं चलती पई, लोग सवाल करते हैं, तहकीक करते हैं, रिपोर्टां पढ़ते हैं और हकीकत को देखते हैं, उस तो बाद फैसला करते हैं। सिर्फ नारियां नाल हर चीज़ नहीं चलती है। मेरा ये व्लॉग करने का मकसद ना सीधा ये सी, बल्कि समझ लो कि असल सवाल जिहड़ा है ना वो हिंदू फोबिया का नहीं है। असल सवाल ये है कि नफरत के उत्ते मजहबी सियासत एक मुल्क की आलमी साख नूं नुकसान पहुँचाती है या नहीं पहुँचाती। कि मुसलसल मजहबी तकसीम पैदा करने नाल मुआशरा कमज़ोर हुंदा या नहीं हुंदा। पुछ के देख लो इंडिया कमज़ोर होया कि नहीं होया। तुसीं अकलियतां नूं की तहफ़ुज़ दिंदे हैं? कुछ भी नहीं। सिर्फ मेरे ख्याल आने वाले वक्त दे विच भारत दे विच सिर्फ BJP रह जानी है और ये मोदी बह जाना, इकल्ला चौंकड़ी मार के बैठा होएगा पूरे भारत दे विच। मेरे अज दे व्लॉग का जिहड़ा मकसद सी वो ये सी कि भारत दे विच जिहड़ा ये नफरत दा बीज जिहड़ा देखण च बड़ा छोटा लग्या, जिन्हों मोदी ने मुसलसल पानी दिता और सारा कुछ किया ये बारे और ये दरख्त हुण वड्डा हो गया। ये दरख्त बजाए इनू साया देण दे भारत नूं भी अंदरों टोटे टोटे कर गया। भारत नूं भी जिहड़ा ना वो ना सिर्फ अंदरूनी महाजे तो शिकस्त दे गया बल्कि पूरी दुनिया दे विच जुड़ा इहदा वकार जो इज्जत बनी सी ना माड़ी मोटी वो भी सारी मलियामेट हो गई। जांदे जांदे एक गल लाजमी कहनी है कि किसी भी मजहब दे नाल नफरत जिहड़ी है ना काबिल मुजम्मत होंदी है। मेरा इस व्लॉग का मकसद ये नहीं सी कि मैं हिंदू मजहब तो नफरत करती हूँ, चाहे वो हिंदू मजहब होवे या चाहे इस्लाम होवे, ईसाईयत होवे या कोई भी अकीदा होवे, लेकिन किसी भी सियासी नज़रिए के उत्ते तनकीद नूं मजहब दे नाल नफरत करार देना ये भी बहुत खतरनाक है। यानी सियासत नूं अलग रखना चाहिए और मजहब नूं अलग रखना चाहिए। बहरहाल इत्थे करदे व्लॉग खत्म, तुहाडे मुलाकात होएगी अगले व्लॉग दे विच, उदों लई अल्लाह ने के पान।